ਜਿਹੜੀ ਪਾਕਿਸਤਾਨ ਦੇ ਨਾਲ 4 ਰੋਜ਼ਾ ਝੜਪ ਹੁੰਦੀ ਹੈ ਉਹਦੇ ਵਿੱਚ ਜਿਹੜੀ ਰਹਿੰਦੀ ਸਹਿੰਦੀ ਕਸਰ ਸੀ ਉਹਨਾਂ ਨੂੰ ਅਮਰੀਕਾ ਨੂੰ ਇਹ ਨਜ਼ਰ ਆਇਆ ਵੀ ਚਾਈਨਾ ਦੇ ਅਗੇਂਸਟ ਦਾ ਕੀ ਈਵਨ ਇਹ ਤਾਂ ਪਾਕਿਸਤਾਨ ਦੇ ਮੁਕਾਬਲੇ ਵੀ ਇਨਫੀਰੀਅਰ ਮਿਲਟਰੀ ਪਾਵਰ ਹੈ। ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਇਸ 1 ਸਾਲ ਦੀ ਟਰਮ ਦੇ ਦੌਰਾਨ ਟ੍ਰੇਡ ਪੈਕਟ ਦੇ ਨਾਂ ਥੱਲੇ ਇੰਡੀਆ ਨੂੰ ਰੱਜ ਕੇ ਹਿਊਮਿਲੀਏਟ ਕੀਤਾ ਹੈ। ਪਰ ਹੋਰ ਵੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇੰਡੀਆ ਨੂੰ ਅਮਰੀਕਾ ਨੇ ਲੈਟ ਡਾਊਨ ਕੀਤਾ ਕਈ ਪਾਸਿਓਂ। ਇੰਡੀਆ ਨੇ ਆਪਣੇ ਵੱਲੋਂ ਤਾਂ ਬੜਾ ਸਮਾਰਟ ਕਾਰਡ ਪਲੇ ਕੀਤਾ। ਮੋਦੀ ਉਹ ਇਜ਼ਰਾਈਲੀ ਪਾਰਲੀਮੈਂਟ ਕਨੈਸਟ ਨੂੰ ਐਡਰੈਸ ਕਰ ਰਿਹਾ ਸੀ ਕਿ ਜੀ ਇਹ ਮੇਰਾ ਫਾਦਰਲੈਂਡ ਹੈ ਤੇ ਇੰਡੀਆ ਮੇਰਾ ਮਦਰਲੈਂਡ ਹੈ ਔਰ ਅਸੀਂ ਤੁਹਾਡੇ ਨਾਲ ਖਲੋਤੇ ਹਾਂ, ਕਿਉਂਕਿ ਬਹੁਤ ਸਾਰੇ ਐਕਸਪਰਟਸ ਵਾਂਗ ਇੰਡੀਆ ਦੇ ਵੀ ਬਿਲਕੁਲ ਫੇਲਡ ਫੋਰਨ ਪਾਲਿਸੀ ਵਾਲਿਆਂ ਨੇ ਇਹ ਕਨਕਲੂਡ ਕਰ ਲਿਆ ਸੀ ਕਿ ਈਰਾਨ ਕਿਸ ਬਾਗ ਦੀ ਮੂਲੀ ਹੈ ਅਮਰੀਕਾ ਔਰ ਇਜ਼ਰਾਈਲ ਦੇ ਸਾਹਮਣੇ। ਇੰਡੀਆ ਦਾ ਹਾਲ ਮੈਂ ਸਮਝਦਾ ਨਾ ਘਰ ਕੇ ਜਿਵੇਂ ਧੋਬੀ ਦੇ ਕੁੱਤੇ ਦਾ ਹੁੰਦਾ ਵੀ ਨਾ ਘਰ ਦਾ ਨਾ ਘਾਟ ਦਾ, ਉਹਦੇ ਵਾਲਾ ਹੋਇਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਜੇ ਹੁਣ ਅਸੀਂ ਥੋੜਾ ਜਿਹਾ ਆਪਣੇ ਖਿੱਤੇ ਵੱਲ ਆਈਏ ਤੇ ਭਾਰਤ ਤੇ ਪਾਕਿਸਤਾਨ, ਇਹ ਜਿਵੇਂ ਤੁਸੀਂ ਗੱਲ ਕਹੀ ਕਿ ਪਿਛਲੇ ਜਿਹੜੇ ਪਹਿਲਾ ਵਿਸ਼ਵ ਯੁੱਧ ਜਾਂ ਦੂਜਾ ਵਿਸ਼ਵ ਯੁੱਧ ਜਿਹੜਾ ਆ, ਜਦੋਂ ਉਹ ਹੋਏ ਆ ਤਾਂ ਜਿਹੜੀ ਸਾਰੀ ਪੋਲਿਟਿਕਸ ਆ ਉਹ ਯੂਰਪ ਸੈਂਟਰਿਕ ਰਹੀ ਆ। ਤੇ ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਸਾਰਾ ਹੀ ਜਿਹੜੀ ਸੁਪਰ ਪਾਵਰਸ ਦਾ ਜਿਹੜਾ ਟਕਰਾਅ ਆ ਉਹ ਹੁਣ ਏਸ਼ੀਆ ਦੇ ਵਿੱਚ ਜਿਹੜਾ ਆ ਫੋਕਸਡ ਹੋ ਰਿਹਾ ਆ। ਤੇ ਉਹਦੇ ਵਿੱਚ ਭਾਰਤ ਤੇ ਪਾਕਿਸਤਾਨ ਇਹ ਦੋ ਵੱਡੀਆਂ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਵਿੰਗ ਸਟੇਟਸ ਦੇ ਵਾਂਗ ਵੀ ਦੁਨੀਆ ਦੇਖ ਰਹੀ ਆ, ਜਿਨ੍ਹਾਂ ਦੇ ਕੋਲ ਕਾਫੀ ਜ਼ਿਆਦਾ ਲੈਵਰੇਜ ਇਕਨੋਮਿਕਲੀ ਜਿਓਗ੍ਰਾਫੀਕਲ ਲੋਕੇਸ਼ਨ ਦੇ ਹਿਸਾਬ ਨਾਲ ਹੈਗੀ ਆ। ਤੇ ਸਭ ਤੋਂ ਪਹਿਲਾਂ ਮੈਂ ਇਹ ਸਾਰੇ ਕ੍ਰਾਈਸਿਸ ਦੇ ਵਿੱਚ ਜੋ ਹਾਲਾਤ ਬਣੇ ਆ ਉਹਦੇ 'ਚ ਭਾਰਤ ਦੀ ਸਥਿਤੀ ਦੇ ਤੋਂ ਜਾਣਨਾ ਚਾਹੁੰਦਾ ਕਿ ਭਾਰਤ ਦੀ ਸਥਿਤੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਚਾਹੇ ਉਹਨਾਂ ਦੀ ਇਕਨੋਮੀ ਤੇ ਕਿੰਨਾ ਕੁ ਅਸਰ ਪੈ ਰਿਹਾ ਆ, ਉਹਨਾਂ ਦੀ ਸਿਕਿਉਰਿਟੀ ਕੰਸਰਨਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ, ਤੇ ਉਹਨਾਂ ਦੀ ਜਿਹੜੀ ਫੋਰਨ ਪੋਲਿਸੀ ਜਿਹੜੀ ਅਪਰੋਚ ਸੀ, ਖਾਸ ਤੌਰ ਤੇ ਜਿਹੜੀ ਇੰਡੀਅਨ ਸਟੇਟ ਦੀ ਪਿਛਲੇ ਲੰਮੇ ਸਮੇਂ ਤੋਂ ਰਹੀ ਆ, ਕਿਸੇ ਵੀ ਪਾਸੇ ਨਾ ਜਾਣ ਦੀ, ਇਸ ਤਰ੍ਹਾਂ ਦੇ ਟਕਰਾਅ ਜਦੋਂ ਹੁੰਦੇ ਆ ਤਾਂ ਉਹਦੇ ਵਿੱਚ ਤੁਸੀਂ ਕੀ ਸ਼ਿਫਟ ਦੇਖ ਰਹੇ ਹੋ? ਦੇਖੋ, ਵੈਸੇ ਤਾਂ 2025 ਹੀ ਸਾਡੇ ਸਾਊਥ ਏਸ਼ੀਆ ਦੇ ਐਂਗਲ ਤੋਂ ਇੱਕ ਵੱਡਾ ਸ਼ੌਕ ਤੇ ਸਰਪ੍ਰਾਈਜ਼ ਸੀ ਇੰਡੀਆ ਦੇ ਲਈ। ਪਾਕਿਸਤਾਨ ਨੇ ਜਿਹੜੇ 4 ਰੋਜ਼ਾ ਡਰੋਨ ਮਿਸਾਈਲ ਜੰਗ ਦੇ ਵਿੱਚ ਆਪਣੀ ਸੁਪੀਰੀਅਰਿਟੀ ਜਿਹੜੀ ਹੈ ਉਹ ਉਸ ਨੂੰ ਉਹਨਾਂ ਨੇ ਐਸਟੈਬਲਿਸ਼ ਕੀਤਾ। ਨਤੀਜੇ ਦੇ ਤੌਰ ਤੇ ਪ੍ਰੈਜ਼ੀਡੈਂਟ ਟਰੰਪ, ਜਿਵੇਂ ਤੁਸੀਂ ਪਹਿਲਾਂ ਟਾਈਮ ਮੈਗਜ਼ੀਨ ਦਾ ਮੈਸੇਜ ਪੜ੍ਹਿਆ ਕਿ ਈਰਾਨ ਦੇ ਲੋਕਾਂ ਦੀ ਉਹਨਾਂ ਨੇ ਤਾਰੀਫ ਕੀਤੀ, ਉਹਨਾਂ ਦੀ ਰੈਜ਼ੀਲੀਅੰਸ ਦੀ, ਉਹਨਾਂ ਦੀ ਨੈਗੋਸ਼ੀਏਸ਼ਨ ਸਕਿੱਲ ਦੀ। ਇਵੇਂ ਹੀ ਪ੍ਰੈਜ਼ੀਡੈਂਟ ਟਰੰਪ ਜਿਸ ਕਿਸਮ ਦਾ ਉਹਨਾਂ ਦਾ ਸਾਈਕੋ ਐਨਾਲਿਸਿਸ ਜਿਹੜੇ ਸਾਈਕਾਈਟਰਿਸਟ ਸਾਈਕੋਲੋਜਿਸਟ ਕਰਦੇ ਨੇ, ਇਸ ਕਿਸਮ ਦੇ ਲੋਕ ਸਕਸੈਸ ਨੂੰ ਪਸੰਦ ਕਰਦੇ ਨੇ। ਜਿਹੜਾ ਵਿਕਟਰ ਹੁੰਦਾ ਹੈ ਜਾਂ ਵਿਕਟੋਰੀਅਸ ਹੁੰਦਾ ਹੈ ਉਸ ਨੂੰ ਐਡਮਾਇਰ ਕਰਦੇ ਨੇ। ਔਰ ਇਹੀ ਨਤੀਜਾ ਸੀ ਕਿ ਆਸਮ ਮੁਨੀਰ, ਉਹਨਾਂ ਦੇ ਫੌਜੀ ਚੀਫ, ਜਿਨ੍ਹਾਂ ਨੂੰ ਪਾਕਿਸਤਾਨ ਦੇ ਸਿਵਲੀਅਨ ਐਡਮਿਨਿਸਟ੍ਰੇਸ਼ਨ ਨੇ ਫੀਲਡ ਮਾਰਸ਼ਲ ਦਾ ਟਾਈਟਲ ਦਿੱਤਾ, ਉਹਨਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਲੰਚ ਦੇ ਉੱਤੇ ਵੀ ਸੱਦਿਆ। ਸਪੈਸ਼ਲ ਰਿਲੇਸ਼ਨਸ਼ਿਪ ਵੀ ਡਿਵੈਲਪ ਹੋਈ ਔਰ ਨਤੀਜੇ ਦੇ ਤੌਰ ਤੇ ਉਹ ਜਿਹੜਾ ਟਰਸਟ ਲੈਵਲ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਉਦੋਂ ਦਾ ਬਣਿਆ, ਉਹਨਾਂ ਹੀ ਈਵਨ ਹੁਣ ਦੇ ਇਸ ਕ੍ਰਾਈਸਿਸ 'ਚ ਵੀ ਪਾਕਿਸਤਾਨ ਨੂੰ ਨੈਗੋਸ਼ੀਏਸ਼ਨ ਜਾਂ ਮੀਡੀਏਸ਼ਨ ਜਾਂ ਫੈਸਿਲਿਟੇਸ਼ਨ, ਕੋਈ ਵੀ ਲਫ਼ਜ਼ ਇਸਤੇਮਾਲ ਹੋ ਸਕਦਾ ਹੈ, ਉਸ ਰੋਲ ਦੇ ਲਈ ਚੁਣਿਆ। ਇਸਲਾਮਿਕ ਵਰਲਡ ਦੇ ਵਿੱਚ ਪਾਕਿਸਤਾਨ ਦਾ ਸਟੇਟਸ ਸਾਊਦੀ ਅਰੇਬੀਆ ਨਾਲ ਉਹਦਾ ਡਿਫੈਂਸ ਪੈਕਟ, ਸੁਡਾਨ ਤੋਂ ਲੈ ਕੇ ਲੀਬੀਆ ਤੱਕ $2-3 ਬਿਲੀਅਨ ਦੇ ਈਵਨ ਹਥਿਆਰ ਸਪਲਾਈ ਕਰਨ ਦਾ ਜਿਹੜਾ ਕੰਟਰੈਕਟ ਵੀ ਜਿਹੜਾ ਪਾਕਿਸਤਾਨ ਨੂੰ ਮਿਲਣਾ, ਇਹ ਬਹੁਤ ਵੱਡੀਆਂ ਡਿਵੈਲਪਮੈਂਟ ਸੀ।
ਹੁਣ ਇਸ ਕ੍ਰਾਈਸਿਸ ਉਹਦੇ ਚ ਵੀ ਕਿਉਂਕਿ ਇੰਡੀਆ ਦਾ ਸਟੇਚਰ ਐਜ਼ ਅ ਮਿਲਟਰੀ ਪਾਵਰ ਵੀ ਹਾਲਾਂਕਿ ਅਮਰੀਕਾ ਨੇ ਜਦੋਂ ਇੰਡੀਆ ਦੇ ਉੱਤੇ ਵੇਟ ਸੁੱਟਿਆ, ਇਸ ਗੱਲ ਦਾ ਧਿਆਨ ਰਹੇ ਕਿ ਪ੍ਰੈਜ਼ੀਡੈਂਟ ਟਰੰਪ ਦੀ ਮੌਜੂਦਾ ਇੰਡੀਆ ਨੀਤੀ ਤੋਂ ਪਹਿਲਾਂ 5 ਟਰਮਸ ਵਾਲੇ ਜਿਹੜੇ ਨੇ ਉਹਨਾਂ ਨੇ ਆਪਣੇ ਆਪ ਨੂੰ ਇੰਡੀਆ ਪਾਕਿਸਤਾਨ ਪਾਲਿਸੀ ਦੇ ਹਵਾਲੇ ਨਾਲ ਡੀਹਾਈਫਨੇਟ ਕਰ ਲਿਆ ਸੀ। ਇੰਡੀਆ ਨੂੰ ਜੂਨੀਅਰ ਬੁਸ਼ ਦੇ ਵੇਲੇ, ਫਿਰ ਪ੍ਰੈਜ਼ੀਡੈਂਟ ਓਬਾਮਾ ਦੀਆਂ 2 ਟਰਮਸ, ਔਰ ਈਵਨ ਉਸ ਤੋਂ ਪਹਿਲਾਂ ਕਲਿੰਟਨ ਦੇ ਵੇਲੇ 2000 ਤੋਂ ਹੀ ਜਿਹੜਾ ਹੈ ਉਹ ਬਦਲਣਾ ਸ਼ੁਰੂ ਕਰ ਦਿੱਤਾ ਸੀ ਕਿ ਵੀ ਇਹ ਅਮਰੀਕਨ ਪਾਲਿਸੀ ਸੀ ਕਿ ਅਸੀਂ ਇੰਡੀਆ ਨੂੰ ਐਜ਼ ਅ ਬੁਲਵਾਕ ਤਿਆਰ ਕਰ ਰਹੇ ਹਾਂ ਅਗੇਂਸਟ ਚਾਈਨਾ, ਕਿਉਂਕਿ ਇਹ ਗੱਲ ਕਲਿੰਟਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਕਲੀਅਰ ਹੋ ਗਈ ਸੀ ਕਿ ਹੁਣ ਜਿਹੜੀ ਅਮਰੀਕਾ ਦੀ ਟੱਕਰ ਹੋਏਗੀ ਉਹ ਇਕਨੋਮਿਕਲ, ਹਾਲਾਂਕਿ ਮਿਲਟਰੀ ਟੱਕਰ ਤਾਂ ਨਾ ਹੁਣ ਹੋਣੀ ਹੈ ਤਾਂ ਨਾ ਉਦੋਂ ਸੀ, ਇਕਨੋਮਿਕਲ ਜਾਇੰਟ ਦੇ ਤੌਰ ਤੇ ਜਿਹੜਾ ਚਾਈਨਾ ਦਾ ਉਭਾਰ ਸੀ ਉਹਨੂੰ ਕਿਵੇਂ ਜਿਹੜਾ ਚੈੱਕ ਕੀਤਾ ਜਾਏ। ਖਾਸ ਤੌਰ ਤੇ ਚਾਈਨਾ ਦਾ ਜਿਹੜਾ 300-400 ਬਿਲੀਅਨ ਡਾਲਰ ਦਾ ਬੜਾ ਬ੍ਰੌਡ ਪ੍ਰੋਗਰਾਮ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਜਿਹਦੇ ਚ ਚਾਈਨਾ ਨੇ ਸਾਊਥ ਅਮਰੀਕਾ ਦੇ ਵਿੱਚ, ਅਫਰੀਕਾ ਦੇ ਵਿੱਚ, ਈਵਨ ਇਜ਼ਰਾਈਲ ਦੇ ਵਿੱਚ ਵੀ ਆਪਣੀਆਂ ਇਨਵੈਸਟਮੈਂਟਸ ਦੇ ਨਾਲ ਆਪਣਾ ਇਕਨੋਮਿਕਲ ਜਾਇੰਟ ਹੋਣ ਦਾ ਜਿਹੜਾ ਹੈ ਉਹ ਝੰਡਾ ਗੱਡ ਦਿੱਤਾ ਸੀ। ਸੋ ਉਹਦੇ ਲਈ ਉਹਨਾਂ ਨੂੰ ਲੱਗਦਾ ਸੀ ਕਿ ਇੰਡੀਆ ਜਿਹੜਾ ਇੱਕ ਯੂਜ਼ਫੁਲ 3000 ਮੀਲ ਤੋਂ ਜ਼ਿਆਦਾ LAC ਹੈ ਉਹਨਾਂ ਦੀ, ਮੈਕਮੋਹਨ ਲਾਈਨ ਜਿਹੜੀ ਹੈ, ਔਰ ਹੌਸਟਿਲਿਟੀ ਹੈ, ਔਰ ਇੰਡੀਆ 'ਚ ਪੋਟੈਂਸ਼ੀਅਲ ਹੈ, ਪੋਪੂਲੇਸ਼ਨ ਹੈ ਵੱਡੀ, ਇੱਕ ਜਿਹੜੀ ਹੈ ਇੱਕ ਕੰਜ਼ਿਊਮਰ ਇਕਨੋਮੀ ਦੇ ਲਈ ਇੱਕ ਵੱਡੀ ਜਿਹੜੀ ਹੈ ਉਹ ਕਲਾਸ ਐਗਜ਼ਿਸਟ ਕਰਦੀ ਹੈ। ਪਰ ਉਹ ਅਮਰੀਕਾ ਦਾ ਭੁਲੇਖਾ 2020 'ਚ ਹੀ ਕੋਵਿਡ ਦੇ ਪੀਰੀਅਡ ਜਦੋਂ ਅਸੀਂ ਦੇਖਦੇ ਹਾਂ, ਗਲਵਾਨ ਵੈਲੀ ਕ੍ਰਾਈਸਿਸ ਹੁੰਦਾ ਹੈ, ਦੂਸਰਾ ਹੁੰਦਾ ਹੈ ਜਿਹਦੇ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਇੰਡੀਆ ਦੀ ਜਿਹੜਾ ਉਹ ਚਾਈਨਾ ਲੈ ਜਾਂਦਾ ਹੈ, ਔਰ ਉਹਨਾਂ ਨੂੰ ਨਜ਼ਰ ਆ ਗਿਆ ਸੀ ਕਿ ਮਿਲੀਟੈਰਲੀ ਇਹ ਕੋਈ ਬਹੁਤੇ ਉਹਦੇ ਬਰਾਬਰ ਖਲੋਣ ਵਾਲਾ ਕੰਮ ਨਹੀਂ ਹੈ। ਹਾਲਾਂਕਿ ਟਰੰਪ ਦੀ ਪਹਿਲੀ ਟਰਮ ਵੇਲੇ ਕੁਆਡ ਦਾ ਕਨਸੈਪਟ ਵੀ ਟਰੰਪ ਦਾ ਸੀ ਔਰ ਇੰਡੀਆ ਨੂੰ ਉਹਦਾ ਮੈਂਬਰ ਬਣਾਇਆ ਗਿਆ ਸੀ। ਜਿਹੜੀ ਪਾਕਿਸਤਾਨ ਦੇ ਨਾਲ 4 ਰੋਜ਼ਾ ਝੜਪ ਹੁੰਦੀ ਹੈ ਉਹਦੇ 'ਚ ਜਿਹੜੀ ਰਹਿੰਦੀ ਸਹਿੰਦੀ ਕਸਰ ਸੀ, ਉਹਨਾਂ ਨੂੰ ਅਮਰੀਕਾ ਨੂੰ ਇਹ ਨਜ਼ਰ ਆਇਆ ਵੀ ਚਾਈਨਾ ਦੇ ਅਗੇਂਸਟ ਦਾ ਕੀ, ਈਵਨ ਇਹ ਤਾਂ ਪਾਕਿਸਤਾਨ ਦੇ ਮੁਕਾਬਲੇ ਵੀ ਇਨਫੀਰੀਅਰ ਮਿਲਟਰੀ ਪਾਵਰ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਇਸ ਸਾਰੇ ਪੀਰੀਅਡ 'ਚ ਹੀ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਇਸ 1 ਸਾਲ ਦੀ ਟਰਮ ਦੇ ਦੌਰਾਨ ਟ੍ਰੇਡ ਪੈਕਟ ਦੇ ਨਾਂ ਥੱਲੇ ਇੰਡੀਆ ਨੂੰ ਰੱਜ ਕੇ ਹਿਊਮਿਲੀਏਟ ਕੀਤਾ, ਜਿਵੇਂ ਉਹਨਾਂ ਨੇ ਹੁਣ ਵੀ ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ, ਮਾਰਚ ਦੇ ਵਿੱਚ ਇਹ ਕਨਕਲੂਡ ਕਰਨਾ ਸੀ ਟ੍ਰੇਡ ਪੈਕਟ, ਲੇਕਿਨ ਬਿਲਕੁਲ ਇਹਦੇ ਬਾਵਜੂਦ ਕਿ ਇੰਡੀਆ ਨੇ ਅਮਰੀਕਾ ਦੇ ਖਿਲਾਫ ਇੱਕ ਲਫ਼ਜ਼ ਨਹੀਂ ਬੋਲਿਆ, ਇਹਨਾਂ ਦੀਆਂ ਟਰਮਸ ਦੇ ਉੱਤੇ ਮੰਨ ਗਏ ਸੀ ਉਸ ਪੈਕਟ ਨੂੰ ਕਰਨ ਦੇ ਲਈ। ਔਰ ਹੋਰ ਵੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇੰਡੀਆ ਨੂੰ ਅਮਰੀਕਾ ਨੇ ਲੈਟ ਡਾਊਨ ਕੀਤਾ ਕਈ ਪਾਸਿਓਂ। ਸੋ ਮੈਨੂੰ ਇਹ ਲੱਗਦਾ ਹੈ ਵੀ ਈਰਾਨ ਕ੍ਰਾਈਸਿਸ ਦੇ ਪੀਰੀਅਡ ਹਾਲਾਂਕਿ ਇੰਡੀਆ ਨੇ ਆਪਣੇ ਵੱਲੋਂ ਤਾਂ ਬੜਾ ਸਮਾਰਟ ਕਾਰਡ ਪਲੇ ਕੀਤਾ। 48 ਘੰਟੇ ਪਹਿਲਾਂ 28 ਫਰਵਰੀ ਤੋਂ 28 ਮਾਰਚ ਤੋਂ ਜਦੋਂ ਕਿ ਇਹ ਅਟੈਕ 28 ਫਰਵਰੀ ਤੋਂ ਜਦੋਂ ਕਿ ਇਜ਼ਰਾਈਲ ਅਟੈਕ ਕਰਦਾ ਹੈ, 26 ਫਰਵਰੀ ਨੂੰ ਜਿਹੜਾ ਮੋਦੀ ਉਹ ਇਜ਼ਰਾਈਲੀ ਪਾਰਲੀਮੈਂਟ ਕਨੈਸਟ ਨੂੰ ਐਡਰੈਸ ਕਰ ਰਿਹਾ ਸੀ ਕਿ ਜੀ ਇਹ ਮੇਰਾ ਫਾਦਰਲੈਂਡ ਹੈ ਤੇ ਇੰਡੀਆ ਮੇਰਾ ਮਦਰਲੈਂਡ ਹੈ ਔਰ ਅਸੀਂ ਤੁਹਾਡੇ ਨਾਲ ਖਲੋਤੇ ਹਾਂ, ਕਿਉਂਕਿ ਬਹੁਤ ਸਾਰੇ ਐਕਸਪਰਟਸ ਵਾਂਗ ਇੰਡੀਆ ਦੇ ਵੀ ਬਿਲਕੁਲ ਫੇਲਡ ਫੋਰਨ ਪਾਲਿਸੀ ਵਾਲਿਆਂ ਨੇ ਇਹ ਕਨਕਲੂਡ ਕਰ ਲਿਆ ਸੀ ਕਿ ਈਰਾਨ ਕਿਸ ਬਾਗ ਦੀ ਮੂਲੀ ਹੈ ਅਮਰੀਕਾ ਔਰ ਇਜ਼ਰਾਈਲ ਦੇ ਸਾਹਮਣੇ। ਸੋ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਵਿਨਿੰਗ ਸਾਈਡ ਦੇ ਨਾਲ ਖਲੋਤੇ ਹਾਂ। ਉਦੋਂ ਇੰਡੀਆ ਨੂੰ ਈਵਨ ਰਸ਼ੀਆ ਦੇ ਨਾਲ ਉਹਦੀ ਕੀ ਅਲਾਇੰਸ ਹੈ ਜਾਂ ਰਸ਼ੀਆ ਦਾ ਔਰ ਚਾਈਨਾ ਦੀ ਕੀ ਰਿਲੇ ਉਹ ਭੁੱਲ ਜਾਂਦੀ ਹੈ। ਪਰ ਨਤੀਜਾ ਜਿਹੜਾ ਇਸ 5 ਹਫ਼ਤੇ ਦੇ ਲਗਭਗ ਦੀ ਜੰਗ ਚੋਂ ਨਿਕਲਦਾ ਹੈ ਉਹਦੇ 'ਚ ਇੰਡੀਆ ਦਾ ਹਾਲ ਮੈਂ ਸਮਝਦਾ ਨਾ ਘਰ ਕੇ ਜਿਵੇਂ ਧੋਬੀ ਦੇ ਕੁੱਤੇ ਦਾ ਹੁੰਦਾ ਵੀ ਨਾ ਘਰ ਦਾ ਨਾ ਘਾਟ ਦਾ, ਉਹਦੇ ਵਾਲਾ ਹੋਇਆ। ਔਰ ਪਾਕਿਸਤਾਨ ਦੀ ਕੈਪ ਦੇ ਵਿੱਚ ਜਾਂ ਉਹਨਾਂ ਦੇ ਹੈਡ ਦੇ ਵਿੱਚ ਇੱਕ ਹੋਰ ਜੇ ਕਹਿਣਾ ਹੋਏ ਕਿ ਪਲੂਮ ਲੱਗੀ ਹੈ ਜਾਂ ਕਲਗੀ ਲੱਗੀ ਹੈ ਜਾਂ ਇੱਕ ਫੁੱਲ ਲੱਗਾ ਹੈ, ਉਹ ਸੀ ਕਿ ਪਾਕਿਸਤਾਨ ਨੂੰ ਐਜ਼ ਏ ਮੀਡੀਏਟਰ ਜਾਂ ਐਜ਼ ਏ ਫੈਸਿਲੀਟੇਟਰ ਜਿਹੜਾ ਮਾਣ ਮਿਲਿਆ। ਉਹਦੇ 'ਚ ਉਹਨੇ ਪਾਕਿਸਤਾਨ ਨੇ ਸਿਆਣਪ ਵਰਤਦਿਆਂ ਤੁਰਕੀ ਔਰ ਇਜਿਪਟ ਨੂੰ ਵੀ ਇਨਵੋਲਵ ਕੀਤਾ। ਹਾਲਾਂਕਿ ਈਰਾਨ ਦਾ ਇਹ ਕਹਿਣਾ ਔਰ ਬਿਲਕੁਲ ਠੀਕ ਕਹਿਣਾ ਵੀ ਡਾਇਰੈਕਟ ਨੈਗੋਸ਼ੀਏਸ਼ਨ ਕੋਈ ਇਹ ਨਹੀਂ ਹੈ ਵੀ ਇਸਲਾਮਾਬਾਦ 'ਚ ਇਹਨਾਂ ਦੇ ਨੁਮਾਇੰਦੇ ਬੈਠੇ, ਪਰ ਅੱਜ ਜੇ ਅਸੀਂ ਈਰਾਨ ਦੇ ਹਵਾਲੇ ਨਾਲ ਜਾਂ ਇਹ ਦੇਖਦੇ ਹਾਂ ਕਿ ਇਨਡਾਇਰੈਕਟ ਐਕਸਚੇਂਜ ਆਫ ਮੈਸੇजेस ਸੀ, ਔਰ ਫਿਰ ਚਾਈਨਾ ਦਾ ਇਨਵੋਲਵ ਹੋਣਾ ਪਾਕਿਸਤਾਨ ਦੀ ਬਦੌਲਤ
ਚਾਈਨਾ ਦੇ ਫੋਰਨ ਮਿਨਿਸਟਰ ਮਿਸਟਰ ਵੈਂਗ ਨੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ ਇਸ਼ਾਕਦਾਰ, ਉਹਨਾਂ ਨੂੰ ਇਨਵਾਈਟ ਕੀਤਾ। 5 ਨੁਕਾਤੀ ਪ੍ਰੋਗਰਾਮ ਜਿਹੜਾ ਡਿਵੈਲਪ ਹੋਇਆ, ਕਿਉਂਕਿ ਪਹਿਲਾਂ ਅਮਰੀਕਾ ਦਾ 15 ਨੁਕਾਤੀ ਸੀ, ਈਰਾਨ ਦਾ 5 ਨੁਕਾਤੀ ਸੀ, ਫਿਰ ਚਾਈਨਾ ਨੇ ਜਿਹਦੇ ਚ ਕਿ ਉਹਨਾਂ ਨੇ ਜਿਹੜਾ ਉਹ ਇਮੀਡੀਏਟ ਸੀਜ਼ ਫਾਇਰ ਸਟੇਟ ਆਫ ਹਾਰਮੂਜ਼ ਨੂੰ ਖੋਲਣ ਦੀ ਗੱਲ, ਪਰ ਉਹਦੇ ਨਾਲ ਨਾਲ ਇੰਟਰਨੈਸ਼ਨਲੀ UN ਚਾਰਟਰ ਨੂੰ ਰਿਸਪੈਕਟ ਕਰਨ ਦੀ ਗੱਲ। ਸੋ ਮੈਨੂੰ ਇਹ ਲੱਗਦਾ ਹੈ ਵੀ ਇਵੈਂਚੁਅਲੀ ਚਾਈਨਾ ਦੇ ਨਾਲ ਰਸ਼ੀਆ ਵੀ ਇਨਵੋਲਵ ਹੋਏਗਾ। ਬੇਸ਼ੱਕ ਤੁਸੀਂ ਕਿਹਾ ਵੀ UN ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਹੈ, ਇੱਕ ਗੱਲ ਤਾਂ ਕਹੀ ਜਾਏਗੀ ਕਿ ਸਟੇਟ ਆਫ ਹਾਰਮੂਜ਼ ਉਹਨੂੰ ਫ੍ਰੀ ਕੀਤਾ ਜਾਏ। ਈਰਾਨ ਦਾ ਆਲਰੇਡੀ ਕਹਿਣਾ ਵੀ ਉਹ ਖੁੱਲੀ ਹੈ, ਅਸੀਂ ਕੋਈ ਉਹਦੇ ਤੇ ਪਾਬੰਦੀ ਨਹੀਂ ਲਾਈ ਹੋਈ। ਹਾਂ, ਸਾਡੇ ਦੁਸ਼ਮਣ ਤੇ ਉਹਨਾਂ ਦੇ ਅਲਾਈ ਜਿਹੜੇ ਨੇ ਉਹਨਾਂ ਦੇ ਲਈ ਨਹੀਂ ਹੈ, ਪਰ ਮੈਂ ਇਹ ਸਮਝਦਾ ਵੀ ਸਟੇਟ ਆਫ ਹਾਰਮੂਜ਼ ਚਾਈਨਾ ਦਾ ਟਰੰਪ ਕਾਰਡ ਹੈ, ਔਰ ਉਹ ਕਦੇ ਵੀ ਹੁਣ ਉਹਨੂੰ ਬਿਲਕੁਲ ਉਹਦੇ ਚੋਂ ਫਾਈਨੈਂਸ਼ੀਅਲ ਇੰਟਰਸਟ ਵੀ ਕੱਢੇਗਾ, ਉਸ ਦਾ ਸਰਦਾਰ ਬਣ ਕੇ ਵੀ ਬੈਠੇਗਾ, ਔਰ ਇਵੈਂਚੁਅਲੀ ਚਾਈਨਾ ਔਰ ਰਸ਼ੀਆ ਨੂੰ ਵੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਏਗੀ। ਜਿਹੜੇ ਵੈਸਟ ਏਸ਼ੀਅਨ ਮੁਲਕ ਨੇ ਹੁਣ ਉਹਨਾਂ ਨੇ ਇਹ ਦੇਖਣਾ ਕਿ ਭਾਈ ਉਹ ਆਪਣੀ ਸਿਕਿਉਰਿਟੀ ਲਈ ਅੱਗੋਂ ਕੀ ਕਰਨਗੇ। ਹੋ ਸਕਦਾ, ਔਰ ਤੁਸੀਂ ਇਹ ਦੇਖਿਆ ਹੋਏਗਾ ਕਿ ਇਸ ਸਾਰੇ ਪੀਰੀਅਡ 'ਚ ਕਤਰ ਔਰ ਓਮਾਨ, ਇਹਨਾਂ ਦੋਨਾਂ ਮੁਲਕਾਂ ਨੇ ਈਰਾਨ ਦੇ ਖਿਲਾਫ ਬਹੁਤ ਘੱਟ ਬਿਆਨਬਾਜ਼ੀ ਕੀਤੀ ਹੈ, ਬਹੁਤ ਘੱਟ, ਕਿਉਂਕਿ ਜਿਹੜੀ ਸਟੇਟ ਆਫ ਹਾਰਮੂਜ਼ ਹੈ ਉਹਨੂੰ ਗਲਫ ਆਫ ਓਮਾਨ ਵੀ ਕਹਿੰਦੇ ਨੇ, ਕਿਉਂਕਿ ਉਸ ਸਟੇਟ ਦੇ ਇੱਕ ਪਾਸੇ ਈਰਾਨ ਹੈ, ਦੂਜੇ ਪਾਸੇ ਓਮਾਨ ਹੈ, ਪਰ ਸਭ ਤੋਂ ਜ਼ਿਆਦਾ ਵਲਨਰੇਬਲ ਜਿਹੜੇ ਨੇ UAE ਔਰ ਸਾਊਦੀ ਅਰੇਬੀਆ ਜਿਹੜੇ ਨੇ ਉਹਨਾਂ ਦਾ, ਜਾਂ ਕੁਵੈਤ ਦੇ ਹਵਾਲੇ ਨਾਲ ਅਸੀਂ ਦੇਖਦੇ। ਸੋ ਆਉਣ ਵਾਲੇ ਦਿਨਾਂ 'ਚ ਮੈਨੂੰ ਇਹ ਲੱਗਦਾ ਹੈ ਵੀ ਯੂਰਪੀਅਨ ਕੰਟਰੀਜ਼ ਈਵਨ ਪਿਛਲੇ ਦਿਨਾਂ 'ਚ 2 ਦਿਨ ਪਹਿਲਾਂ ਹੀ 40 ਮੁਲਕਾਂ ਦੇ ਫੋਰਨ ਮਿਨਿਸਟਰਸ ਔਰ ਦੂਸਰਿਆਂ ਨੇ ਵੀ ਇੱਕ ਗੈਦਰਿੰਗ ਕੀਤੀ। ਇੰਡੀਆ ਦੀ ਫੋਰਨ ਮਿਨਿਸਟਰੀ ਨੇ ਵੀ ਰਿਪਰੈਜ਼ੈਂਟ ਕੀਤਾ, ਅਪੀਲ ਕੀਤੀ ਗਈ ਵੀ ਸਟੇਟ ਆਫ ਹਾਰਮੂਜ਼ ਖੋਲ੍ਹਿਆ ਜਾਏਗਾ। ਇਵੈਂਚੁਅਲੀ ਉਹ ਖੁੱਲੇਗਾ, ਪਰ ਈਰਾਨ ਦੀਆਂ ਸ਼ਰਤਾਂ ਦੇ ਉੱਤੇ।